ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਅਤੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ।
राखो राखण हार दयाला, नानक करके गोले। धन गुरु रामदास जी, 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 धन गुरु रामदास जी। प्यार नाल सारे आखो ने जी धन बाबा दीप सिंह जी। अज इस पावन पवित्र स्थान ते दूसरा दीवान बापू जी सेवा लै रहे ने। दूरों नेड़ियों चल के गुरु रामदास जी दे बाबा दीप सिंह जी दे संगत रूपी परिवारक मैंबर गुरु पिता जी की गोद विच पहुंचे और पहुंच रहे ने। और बेअंत परिवारक मैंबर इस वेले वख-वख चैनलों के राही यूट्यूब फेसबुक के माध्यम राही आपो अपने घरां च शहरां च अलग अलग थावां ते जुड़े ने। सब तो पहला दोवें हथ जोड़ के सारी संगत दे सारे परिवारक मैंबरां दे चरणां दे उत्ते मैं सिर झुका के मत्था टेक रहा। मेरा टेकिया होया मत्था करो प्रवान। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। यूट्यूब का लिंक वध तो वध मेरी बेनती अगे तो अगे शेयर कर दिओ तां जो होर संगतां गुरु पिता दे चरणां दे विच जुड़ सकण। आओ भावना ओही गुरु ग्रंथ साहिब दे रूप दे विच बैठे गुरु रामदास, चरणां दे विच चौंकड़ा मार के बैठे धन बाबा दीप सिंह जी ते सारी संगत प्यार नाल कुछ क मिनट पहले वाहिगुरू गुरमंत्र दा जाप हाजरी लाओ, कोई रसना वांझी ना रहे जी। वाहिगुरू 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 वाहिगुरू
ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ, 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 ਜੁੜ ਜਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, 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 ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਧੰਨ
बाबा दीप सिंह जी मैं तेरा। धन बाबा दीप सिंह जी मैं तेरा। मैं तेरा, मैं तेरा, मैं तेरा, तू मेरा। मैं तेरा, मैं तेरा, मैं तेरा, तू मेरा। जी मैं तेरा, मैं तेरा, मैं तेरा, तू मेरा। मैं तेरा, मैं तेरा, मैं तेरा, तू मेरा। सारी संगत बोलो, धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। गुरु वाहिगुरु 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 वाह सारे वाहिगुरु 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 वाहिगुरु। सब दी आवाज आवे जी। वाहिगुरु 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 वाहिगुरु। बोले सोनहाल सत श्री अकाल। धन गुरु रामदास जी। धन गुरु रामदास जी। धन गुरु रामदास जी। धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। ਜਿਹੜੀਆਂ ਰੋਜ਼ ਬੇਨਤੀਆਂ ਆਪਾਂ ਕਰਦੇ ਆਂ, ਇੱਕ ਦੋ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਅਜੇ ਵੀ ਅਗਰ ਜੇ ਕੋਈ ਇਹੋ ਜਿਹਾ ਪ੍ਰੇਮੀ ਬੈਠਾ ਜਿਹਨੇ ਰਸਨਾ ਪਵਿੱਤਰ ਨਹੀਂ ਕੀਤੀ, ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ, ਬੜੀ ਜ਼ਿੰਦਗੀ ਦੇ ਵਿੱਚ ਇਹ ਗੱਲ ਕੰਮ ਆਏਗੀ। ਸੁਣਿਓ, ਮੰਜ਼ਲ ਉਹਨਾਂ ਨੂੰ ਨਹੀਂ ਮਿਲਦੀ ਜਿਨ੍ਹਾਂ ਦੇ ਖੁਆਬ ਵੱਡੇ ਹੁੰਦੇ ਨੇ। ਕਈ ਲੋਕ ਵੱਡੇ ਵੱਡੇ ਖੁਆਬ ਵੇਖਣਗੇ। ਚਲੋ ਖੁਆਬ ਵੇਖਣੇ ਚਾਹੀਦੇ ਨੇ, ਗਲਤ ਗੱਲ ਨਹੀਂ। ਮੈਂ ਇਹੋ ਜਿਹਾ ਬਣਨਾ ਹੈ, ਮੈਂ ਇੱਦਾਂ ਆਪਣੇ ਜੀਵਨ ਦੇ ਵਿੱਚ ਤਬਦੀਲੀਆਂ ਲਿਆਉਣੀਆਂ। ਅੱਜ ਜੇ ਮੈਂ ਇਸ ਲੈਵਲ 'ਤੇ ਹਾਂ, ਹੋਰ ਉੱਪਰਲੇ ਲੈਵਲ 'ਤੇ ਮੈਂ ਜਾਣਾ ਹੈ, ਖੁਆਬ ਵੇਖਣੇ ਚਾਹੀਦੇ ਨੇ। ਪਰ ਗੱਲ ਸੁਣਿਓ ਧਿਆਨ ਨਾਲ,
ਪਰ ਕੱਲੇ ਖਵਾਬ ਵੇਖਣ ਵਾਲਿਆਂ ਨੂੰ ਮੰਜ਼ਿਲ ਨਹੀਂ ਮਿਲਦੀ। ਮੰਜ਼ਿਲ ਉਹਨਾਂ ਨੂੰ ਨਹੀਂ ਮਿਲਦੀ ਜਿਨ੍ਹਾਂ ਦੇ ਖਵਾਬ ਵੱਡੇ ਹੁੰਦੇ ਨੇ, ਬਲਕਿ ਮੰਜ਼ਿਲ ਉਹਨਾਂ ਨੂੰ ਮਿਲਦੀ ਏ ਜਿਹੜੇ ਆਪਣੀ ਜਿੱਦ ਦੇ ਉੱਤੇ ਅੜੇ ਹੁੰਦੇ ਨੇ। ਜਿੱਦ ਦੇ ਉੱਤੇ ਇਹ ਕੰਮ ਮੈਂ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਹ ਕੰਮ ਮੈਂ ਕਰਨਾ ਹੈ। ਜਿਹੜੇ ਜਿੱਦ ਦੇ ਉੱਤੇ ਅੜ ਜਾਂਦੇ ਆ ਨਾ, ਉਹਨਾਂ ਨੂੰ ਜ਼ਰੂਰ ਮੰਜ਼ਿਲ ਮਿਲ ਜਾਂਦੀ ਹੈ। ਤੇ ਇਹ ਗੱਲ ਭੁੱਲਿਓ ਨਾ, ਜਿੱਦ ਕਰਨੀ ਹੈ ਚੰਗੇ ਕੰਮਾਂ ਦੀ। ਇਹ ਗੱਲ ਨਹੀਂ ਭੁੱਲਣੀ, ਜਿਹੜੀ ਵੀ ਜਿੱਦ ਕਰਨੀ ਹੈ, ਜਿਹੜੀ ਵੀ ਚੀਜ਼ ਤੋਂ ਹਾਸਲ ਕਰਨੀ ਹੈ ਨਾ, ਉਹ ਕੰਮ ਗੁਰਮਤ ਦੇ ਦਾਇਰੇ ਦੇ ਵਿੱਚ ਹੋਵੇ। ਆਹ ਚੀਜ਼ ਦਾ ਜ਼ਰੂਰ ਧਿਆਨ ਰੱਖੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੇ ਜਿੱਦ ਵੀ ਕਿਹੋ ਜੀ ਹੋਵੇ। ਕਿਸੇ ਨੇ ਇਹ ਬੜੇ ਹੀ ਪਿਆਰੇ ਮੈਨੂੰ ਮੈਸੇਜ ਭੇਜੇ, ਮੇਰਾ ਦਿਲ ਕਰਦਾ ਤੁਹਾਡੇ ਨਾਲ ਸਾਂਝੇ ਕਰਾਂ। ਜਿੱਦ ਵੀ ਕਿਹੋ ਜੀ, ਕਹਿੰਦੇ ਜੀ ਮੈਂ ਸਹੀ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਸਹੀ ਫੈਸਲੇ ਲੈਣ 'ਚ ਵਿਸ਼ਵਾਸ ਨਹੀਂ ਰੱਖਦਾ, ਬਲਕਿ ਫੈਸਲੇ ਲੈ ਕੇ ਉਹਨਾਂ ਨੂੰ ਮੈਂ ਸਹੀ ਸਾਬਤ ਕਰ ਦੇਣਾ ਵਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਹੀ ਫੈਸਲੇ ਲੈਣ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ, ਫੈਸਲੇ ਲੈ ਕੇ ਉਹਨਾਂ ਨੂੰ ਸਹੀ ਸਾਬਤ ਕਰ ਦੇਣਾ। ਇਹੋ ਜੀ ਜਿੱਦ ਰੱਖਿਆ ਕਰੋ ਆਪਣੇ ਅੰਦਰ, ਹੈ ਜੀ। ਔਰ ਭੁੱਲਣਾ ਨਹੀਂ। ਫਿਰ ਮੈਂ ਬੇਨਤੀ ਕਰ ਰਿਹਾ, ਜਿੱਦ ਵੀ ਚੰਗੇ ਕੰਮਾਂ ਦੀ, ਅੜਨਾ ਵੀ ਚੰਗੇ ਕੰਮਾਂ ਲਈ, ਜਿਨ੍ਹਾਂ ਦੇ ਅਸੀਂ ਅਸਥਾਨ ਤੇ ਬੈਠੇ ਹਾਂ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਸਾਡੇ ਸਾਰਿਆਂ ਦੇ ਉੱਤੇ ਵਰਤ ਰਹੀਆਂ ਨੇ। ਮੈਂ ਕਈ ਵਾਰੀ ਪਿਆਰ ਵਿੱਚ ਇਹ ਕਹਿਣਾ, ਜਿਸ ਬਾਬੇ ਦੀ ਕਿਰਪਾ ਨਾਲ ਮੈਂ ਸਾਹ ਲੈ ਰਿਹਾ, ਸਾਹ ਰੋਮ ਰੋਮ 'ਚ ਵਸਦਾ, ਜਿਹੜਾ ਇੱਕ ਕਦਮ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਪੁੱਟਿਆ ਜਾਂਦਾ, ਉਹ ਬਾਬਾ। ਇੱਕ ਵਾਰੀ ਕਹੋ, ਬਾਬਾ ਕੌਣ? ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ। ਜਿੱਦ ਕਰ ਲਈ ਨਾ ਬਾਬੇ ਨੇ, ਜਿੱਦ ਹੀ ਕੀਤੀ ਸੀ ਨਾ, ਅੜਿਆ ਹੀ ਹੈ ਨਾ ਜਿੱਦ ਦੇ ਉੱਤੇ। ਕਮਾਲ ਦੀ ਗੱਲ, ਮੈਂ ਹੈਰਾਨ ਹੁੰਨਾ, ਉਲਟਾ ਕੰਮ ਕਰਤਾ ਬਾਬਾ ਦੀਪ ਸਿੰਘ ਜੀ ਨੇ। ਉਲਟਾ ਲੋਕ ਪਤਾ ਕੀ ਕਹਿੰਦੇ, ਜੇ ਆ ਮੇਰੀ ਗੱਲ ਪੂਰੀ ਨਾ ਹੋਈ ਮੈਂ ਤੇ ਮਰ ਜਾਣਾ ਹੈ ਨੀ। ਜੇ ਆ ਕੰਮ ਮੇਰਾ ਪੂਰਾ ਨਾ ਹੋਇਆ ਮੈਂ ਮਰ ਜਾਣਾ। ਤੇ ਬਾਬਾ ਖੰਡੇ ਵਾਲਾ ਉਲਟਾ ਫੈਸਲਾ ਕਰਦਾ। ਕੀ ਫੈਸਲਾ? ਉਲਟਾ ਪ੍ਰਣ ਲੈਂਦਾ। ਕਿਹੜਾ ਪ੍ਰਣ? ਕਿ ਜਦ ਤੱਕ ਮੈਂ ਜ਼ਾਲਮਾਂ ਕੋਲੋਂ ਹਰਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ, ਉਦੋਂ ਤੱਕ ਮੈਂ ਸਵਾਸ ਦੇਣਾ ਹੀ ਨਹੀਂ ਨੇ, ਉਦੋਂ ਤੱਕ ਮਰਨਾ ਹੀ ਨਹੀਂ। ਕਮਾਲ ਦੀ ਗੱਲ। ਅਸਲੀਅਤ ਦੇ ਵਿੱਚ ਉਲਟਾ ਫੈਸਲਾ ਨਹੀਂ, ਇਹਦੇ ਤੋਂ ਸਹੀ ਫੈਸਲਾ ਹੋਰ ਕੋਈ ਨਹੀਂ, ਇਹਦੇ ਤੋਂ ਸਿੱਧਾ ਫੈਸਲਾ ਹੋਰ ਕੋਈ ਨਹੀਂ। ਤੇ ਫਿਰ ਜਿੱਦ ਤੇ ਅੜਿਆ ਇਹੋ ਜਿਹਾ ਬਾਬਾ, ਉਹ ਫੈਸਲਾ ਲਿਆ, ਉਹਨੂੰ ਸਹੀ ਸਾਬਤ ਕਰਕੇ ਵੀ ਵਿਖਾਤਾ। ਲੋਕੀ ਕਈ ਉਸ ਵੇਲੇ ਵੀ ਮਜ਼ਾਕ ਕਰਨ ਵਾਲੇ ਹੋਣਗੇ, ਜਿਹੜੇ ਕਹਿੰਦੇ ਹੋਣਗੇ ਦੀਪ ਸਿੰਘ ਜੀ ਨੇ ਆਹ ਕਿਹੋ ਜਿਹਾ ਫੈਸਲਾ ਲੈ ਲਿਆ, ਜਦ ਤੱਕ ਆਜ਼ਾਦ ਨਹੀਂ ਕਰਵਾਉਂਦੇ ਹਰਿਮੰਦਰ ਸਾਹਿਬ ਨੂੰ ਉਦੋਂ ਤੱਕ ਮਰਨਾ ਹੀ ਨਹੀਂ। ਇਹ ਤੇ ਹੋ ਨਹੀਂ ਸਕਦਾ, ਇਹ ਤੇ ਇੰਪੋਸੀਬਲ ਗੱਲ ਏ। ਪਰ ਬਾਬਾ ਦੀਪ ਸਿੰਘ ਜੀ ਨੇ ਇੰਪੋਸੀਬਲ ਗੱਲ ਨੂੰ ਵੀ ਪੋਸੀਬਲ ਕਰਕੇ ਵਿਖਾਇਆ। ਜਿਹੜਾ ਫੈਸਲਾ ਲਿਆ ਉਹਨੂੰ ਸਹੀ ਸਾਬਤ ਕਰਕੇ ਵਿਖਾਤਾ। ਜੇ ਜੰਗ ਦੇ ਮੈਦਾਨ ਦੇ ਵਿੱਚ ਸੀਸ ਧੜ ਤੋਂ ਜੁਦਾ ਵੀ ਹੋ ਗਿਆ ਨਾ, ਕਮਾਲ ਦੀ ਗੱਲ, ਇੱਕ ਹੱਥ ਵਿੱਚ ਸੀਸ ਚੁੱਕਦਾ ਹੈ ਉਹ ਬਾਬਾ, ਦੂਜੇ ਹੱਥ ਵਿੱਚ ਫੜਦਾ ਹੈ ਖੰਡਾ, ਫਿਰ ਵੀ ਦੁਸ਼ਮਣਾਂ ਦੇ ਨਾਲ ਜੰਗ ਕਰੀ ਜਾਂਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਦੁਸ਼ਮਣਾਂ ਨੂੰ ਭਾਜਣਾ ਪਾਤੀਆਂ ਉਸ ਖੰਡੇ ਵਾਲੇ ਬਾਬੇ ਨੇ। ਦੁਸ਼ਮਣ ਭੱਜ ਪਏ, ਕਹਿੰਦੇ ਜਿਉਂਦਿਆਂ ਨਾਲ ਤੇ ਲੜੀਏ, ਮੁਰਦਿਆਂ ਨਾਲ ਕੌਣ ਮੁਕਾਬਲਾ ਕਰੇ, ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਫੈਸਲਾ ਲੈ ਕੇ ਉਹਨੂੰ ਸਹੀ ਸਾਬਤ ਕੀਤਾ ਹੈ। ਫੈਸਲਾ ਲੈ ਕੇ ਸਹੀ ਸਾਬਤ ਕੀਤਾ ਉਸ ਫੈਸਲੇ ਨੂੰ। ਬਸ ਇਦਾਂ ਦੇ ਫੈਸਲੇ ਲਿਆ ਕਰੋ, ਸਹੀ ਕੰਮਾਂ ਦੇ, ਚੰਗੇ ਕੰਮਾਂ ਦੇ। ਮੈਂ ਇਹਨਾਂ ਬਾਣੀ ਦਾ ਪਹਿਰਾ ਰੋਜ਼ਾਨਾ ਆਪਣੀ ਲਾਈਫ ਦੇ ਵਿੱਚ ਲਾਉਣਾ ਹੀ ਲਾਉਣਾ ਹੈ। ਇਹੋ ਜਿਹੀ ਜਿੱਦ ਕਰੋ, ਇਹੋ ਜਿਹਾ ਫੈਸਲਾ ਲਓ ਤੇ ਉਹਨੂੰ ਸਹੀ ਸਾਬਤ ਕਰਕੇ ਵਿਖਾਓ। ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਜਿੰਨੇ ਮਰਜ਼ੀ ਰੁਝੇਵੇਂ ਵੱਜ ਜਾਣ, ਪਰ ਉਸ ਫੈਸਲੇ ਦੇ ਉੱਤੇ ਫਿਰ ਅੜੇ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ।
अगली गल सुनो, ये भी जीवन दे विच बड़ी काम आएगी। कई बारी चलदियां चलदियां जिंदगी दे विच मुसीबतां आउंदियां ने, आ जांदियां, हरेक दी लाइफ च आउंदियां, मेरी लाइफ च नहीं आउंदियां कि तुहाडी नहीं आउंदियां, सब दी लाइफ च आउंदियां ने। इंसानी जामा है, मुश्किलां आउणगियां आउणगियां। मुसीबतां नाल निखरदी है शख्सियत। ज्यों-ज्यों मुसीबत आउंदी है ना, शख्सियत उन्नी निखरन लग पैंदी है, उन्ना मालक बल देण लग पैंदा है, उन्नी हिम्मत वधदी जांदी है। उदां अरदास करनी, बापू परचा ना पावे, परचियां चों फेल सी, फेल खां फेल रहना है। बाबा नंद सिंह साहिब ते इत्थों तक बचन करदे सी, गरीब नवाज इम्तिहान लै उहदा जिहड़ा कोई कुछ पढ़िया लिखिया होवे, असीं ते पहले ही फेल बैठे हैं, फेल। पर यह भी सच्चाई है, जद तक परचा ना पवे उदों तक बच्चा अगली क्लास च भी नहीं जा सकता। यह भी सच्चाई है, नाल सच्चाई। ते अज ये हिम्मत मंगे हो बापू दीप सिंह कोलों, बापू जी जे जीवन दे विच किते निक्का मोटा कोई परचा पाओगे ना, ते ओ परचे विचों पास करवाउण लई भी मेरे अंग संग होके वरत जाना है जी। अवल ते पायो कोई ना, ते जे पाउणा ही है, चितकारी पिया मैनू अगली मंजिल देनी है, ते फिर उस परचे दे विच मेरे नाल खलोयो नाल। तो खैर जिहड़ी मैं गल कर रहा, मुसीबतां नाल निखरदी है शख्सियत। सच्चाई है प्यारिओ, जेड़ा चट्टाना नाल ना उलझे वो झरना किस काम दा। जेड़ा चट्टाना नाल नहीं उलझदा वो झरना किस काम दा। चट्टाना आ गईयां, राह दे विच पत्थर आ गए, जदों पानी दे राह दे विच पत्थर आया ना, पत्थरां दे नाल पानी ने जदों टकरा कीता ते एकदम पानी उत्थे रुकिया नहीं। जदों पत्थर आए पानी दे राह दे विच, उस तो बाद अपनी स्पीड नूं पानी ने डबल ट्रिपल कर लिया। आखो धन गुरु रामदास जी, धन गुरु रामदास जी। और जे कोई रुकावट आ ही गई लाइफ दे विच, ओ भोलिया घबरा ना, नितनेम दा पैरा वधा, बंदगी दा पैरा वधा, चुपहरे कटने शुरू कर, रहन सवाइयां करनियां शुरू कर, अमृत वेला डट डट के संभालना शुरू कर। ते दाते नूं कह, दाते आ जे आ मुसीबत दे विच पाया ही ना, जिवें पहले मेरी कदी बांह नहीं ना छड्डी, मुसीबत विच भी मेरे अंग संग होके वरती है जी। आखो धन गुरु रामदास जी, धन गुरु रामदास जी। अंदरों अरदास करनी, अंदरों कि महाराज जे कोई मुसीबत लाइफ दे विच आ ही गई है ना, ते किरपा दा खाता खोल के, बख्शिश दा खाता खोल के मैनू होर बल बख्शिया जी, होर मेरे ते मेहर करिया जी। आप सवरो, परिवार सवारो, सारे आखो समाज आपे ही सवर जाएगा। एक बारी गज के फतेह बुलाओ, वाहिगुरु जी का खालसा, वाहिगुरु जी की फतेह। अज ਜਿਹੜਾ मैं शब्द पढ़ना है, गुरु रामदास बापू जी का उच्चारण किया, गुरु ग्रंथ साहिब जी के 1424 नंबर अंग के उत्ते दर्ज, गुर सिखां की हर धूड़ दे हम पापी भी गत पाए। बड़े प्यार दे विच आओ, सारी संगत नाल नाल मेरे कीर्तन करियो, कोई रसना मांझी ना रहे, सारी संगत हाजरी लायो, मेरी बेनती है जी। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो न जी धन बाबा दीप सिंह जी। आओ जी, बड़े प्यार दे विच सारी संगत गुरु रामदास पातशाह जी दे प्यारे मिठड़े बोल ने, ते सारी संगत ने प्यार दे विच ये मंग मंगनी है बापू कोलों। केड़ी मंग? तोड़ दे तोड़ दे तोड़ दे गुर सिखां की हर तोड़ दे। मंगो, तोड़ दे तोड़ दे तोड़ दे गुर सिखां की हर तोड़ दे। बोलो, तोड़ दे तोड़ दे तोड़ दे गुर सिखां की हर तोड़ दे।
तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। तोड़ दे तोड़ दे तोड़ दे गुर सिखां की हार तोड़ दे, तोड़ दे तोड़ दे तोड़ दे ओ गुर सिखां की हार तोड़ दे। हम पापी पीगत पाहे, हम पापी पीगत पाहे, हम पापी पीगत पाहे, हम पापी पीगत पाहे। मंगो तोड़ दे तोड़ दे तोड़ दे गुर सिखां की हार तोड़ दे, तोड़ दे तोड़ दे तोड़ दे गुर सिखां की हार तोड़ दे। सतगुर पुरख हर त्याएंदा, सत संगत सत गुर पाए, सतगुर पुरख हर त्याएंदा, सत संगत सत गुर पाए, सत संगत सत गुर सेवंदे, हर मेले गुर मिलाए, तोड़ दे तोड़ दे तोड़ दे गुर सिखां की हार तोड़ दे। पाँव तरला तोड़ दे तोड़ दे तोड़ दे गुर सिखां की हार तोड़ दे। एहो पाओ जल जगत संसार है, गोर बोहेठ नाम तराए। एहो पाओ जल जगत संसार है, गोर बोहेठ नाम तराए। गोर सिखी पाना मन्निया, गोर पूरा पार लंगाए। मंगो जी तोड़ दे तोड़ दे तोड़
दे गुर सिखा की हार तोड़ दे। पाँव तरला तोड़ दे तोड़ दे तोड़ दे गुर सिखा की हार तोड़ दे। तोर मस्तक हर प्रभ लिखिया गुर नानक मिलिया आए। जम कंकर मार बिदारियन हर दर गैले छड़ाए। गुर सिखानो साबास है हार तुठा मेल मिलाए। मंगो तोड़ दे तोड़ दे तोड़ दे गुर सिखा की हार तोड़ दे। तोड़ दे तोड़ दे तोड़ दे गुर सिखा की हार तोड़ दे। हम पापी पीगत पाहे हम पापी पीगत पाहे। हम पापी पीगत पाहे हम पापी पीगत पाहे। पौतरला तोड़ दे तोड़ दे तोड़ दे गुर सिखा की हार तोड़ दे। गुर सिखा की हार तोड़ दे सिखा की हार तोड़ दे। गुर सिख हर तोड़ दे सिखा की हर तोड़ दे। गुर सिखा की हर तोड़ दे गुर सिखा की हर तोड़ दे। गुर सिखा की हर तोड़ दे गुर सिखा की हर तोड़ दे। हर दरगे ते मुख उजले बोसो पाई जन नानक मंगे तोड़ तिन जो गुर के सिख मेरे भाई। गुर सिखा की हर तोड़ दे मंगो गुर सिखा की हर तोड़ दे जिनके चोले रतड़े प्यारे जिनके चोले रतड़े प्यारे जिनके चोले रतड़े प्यारे गज के जिनके चोले रतड़े प्यारे जिनके चोले रतड़े प्यारे जिनके चोले रतड़े प्यारे जिनके चोले रतड़े प्यारे जिनके चोले रतड़े कौन ने ओ तन तन बाबा दीप सिंह जी तन तन बाबा दीप सिंह जी तन तन बाबा तन तन बाबा तन तन बाबा
ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ। ਅੰਤ ਤਿਨਾ ਕੇ ਪਾਸ, ਕੰਤ ਤਿਨਾ ਕੇ ਪਾਸ, ਕੰਤ ਤਿਨਾ ਕੇ ਪਾਸ, ਕੰਤ ਤਿਨਾ ਕੇ ਪਾਸ। ਤੋੜ ਤਿਨਾ ਕੀ ਜੇ ਮਿਲੇ ਜੀ, ਤੋੜ ਤਿਨਾ ਕੀ ਜੇ ਮਿਲੇ ਜੀ। ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੀ ਅਰਦਾਸ। ਗੁਰ ਸਿੱਖਾਂ ਕੀ ਹਰ ਤੋੜ ਦੇ, ਤੋੜ ਦੇ। ਦਾਨ ਮਹੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਤੇ ਆਈਐ। ਫਲ ਦੇਵੇ ਹੋ ਪਾਈਐ, ਜਿਵੇਂ ਹੀ ਕਾਰ ਕਮਾਈਐ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤੇ ਨਾ ਦੀ ਪਾਈ। ਮਤ ਥੋੜੀ ਸੇਮ ਗਵਾਈਏ। ਵਾਹਿਗੁਰੂ 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 ਵਾਹਿਗੁਰੂ। ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ। ਜੋ ਗੁਰਮੁਖ ਨਾਮ ਤੇ ਆਏਂਦੇ, ਜੋ ਗੁਰਮੁਖ ਨਾਮ ਤੇ ਆਏਂਦੇ। ਜੋ ਗੁਰਮੁਖ ਨਾਮ ਤੇ ਆਏਂਦੇ, ਖੰਡੇ ਵਾਲਾ। ਜੋ ਗੁਰਮੁਖ ਨਾਮ ਤੇ ਆਏਂਦੇ। ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ। ਤਿਨ ਦਰਸ਼ਨ ਦੀਜੈ, ਤਿਨ ਦਰਸ਼ਨ ਦੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਹਮ ਤਿਨ ਕੇ ਚਰਨ ਪਖਾਲ ਦੇ। ਹਮ ਤਿਨ ਕੇ ਚਰਨ ਪਖਾਲ ਦੇ, ਹਮ ਤਿਨ ਕੇ ਚਰਨ ਪਖਾਲ ਦੇ। ਧੂੜ ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਧੂੜ ਕੋਲ ਕੋਲ ਪੀਜੈ, ਧੂੜ ਕੋਲ ਕੋਲ ਪੀਜੈ। ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ। 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੱਜ ਕੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹਿਗੁਰੂ। ਅਜੇ ਕਈ ਨਹੀਂ ਬੋਲ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੋੜ ਦੇ ਤੋੜ ਦੇ ਤੋੜ ਦੇ ਗੁਰ ਸਿੱਖਾਂ ਕੀ ਹਰ ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ ਗੁਰ ਸਿੱਖਾਂ ਕੀ ਹਰ ਤੋੜ ਦੇ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਵੱਡੀ ਮੰਗ, ਬੜੀ ਵੱਡੀ, ਏਡੀ ਵੱਡੀ ਮੰਗ ਅੱਜ ਮੰਗ ਰਹੇ ਹੋ ਗੁਰੂ ਪਿਤਾ ਜੀ ਦੇ ਚਰਨਾਂ ਦੇ ਵਿੱਚੋਂ। ਜੇ ਇਹ ਮੰਗ ਗੁਰੂ ਪਿਤਾ ਜੀ ਕਿਰਪਾ ਦਾ ਖਾਤਾ ਖੋਲ ਕੇ ਪੂਰੀ ਕਰ ਦੇਣ ਨਾ, ਸਾਡਾ ਹੀ ਉਧਾਰ ਨਹੀਂ ਹੋਏਗਾ, ਸਾਡੀਆਂ ਕੁੱਲਾਂ ਦਾ ਵੀ ਭਲਾ ਹੋ ਜਾਏਗਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਮੇਰੇ ਤੇ ਕਿਰਪਾ ਕਰ। ਇਹ ਗੁਰੂ ਰਾਮਦਾਸ ਬਾਪੂ ਜੀ ਦਾ ਉਚਾਰਨ ਕੀਤਾ ਸ਼ਬਦ ਹੈ, ਉਹਨਾਂ ਦੇ ਮਿੱਠੜੇ ਬੋਲ। ਹੇ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਜੀ ਕਹਿ ਰਹੇ, ਤਰਲਾ ਪਾ ਰਹੇ ਨਿਰੰਕਾਰ ਦਾਤੇ ਦੇ ਅੱਗੇ, ਮੇਰੇ ਉੱਤੇ ਕਿਰਪਾ ਕਰ, ਗੁਰ ਸਿੱਖਾਂ ਕੀ ਹਰ ਧੂੜ ਦੇ। ਮੈਨੂੰ ਵੀ ਗੁਰ ਸਿੱਖਾਂ ਦੇ ਚਰਨਾਂ ਦੀ ਧੂੜੀ ਬਖਸ਼ ਦਿਓ ਮਹਾਰਾਜ। ਜਿਸ ਚਰਨ ਧੂੜੀ ਦਾ ਸਦਕਾ ਮੈਂ ਗਰੀਬ ਦਾ ਵੀ ਭਲਾ ਹੋਵੇ। ਹੈ ਜੀ, ਸੁਣਿਓ ਧਿਆਨ ਨਾਲ। ਹੁਣ ਧੂੜੀ ਅਸਲੀਅਤ ਦੇ ਵਿੱਚ ਕੀ ਹੈ? ਹੁਣ ਜਦੋਂ ਕੋਈ ਮਹਾਂਪੁਰਖ ਤੁਹਾਡੇ ਸ਼ਹਿਰ ਵਿੱਚ ਆਵੇ, ਤੁਹਾਡੇ ਇਲਾਕੇ 'ਚ ਕੋਈ ਰੰਗਿਆ ਗੁਰਸਿੱਖ ਆਵੇ, ਰੰਗੀ ਆਤਮਾ ਆਵੇ, ਰੰਗਿਆ ਕੋਈ ਕੀਰਤਨੀਆ ਆਵੇ, ਕਈ ਵਾਰੀ ਅਸੀਂ ਕਰਦੇ ਕੀ ਆ, ਉਹਦੇ ਪੈਰੀ ਹੱਥ ਲਾਉਂਦੇ ਆ, ਜਾਂ ਜਿੱਧਰੋਂ ਦੀ ਉਹ ਗੁਜ਼ਰੇ ਉਹਦੇ ਜਾਣ ਤੋਂ ਬਾਅਦ ਅਸੀਂ ਉੱਥੋਂ ਦੀ ਚਰਨ ਧੂੜੀ ਲੈ ਕੇ ਆਪਣੇ ਮੱਥੇ ਨੂੰ ਲਾਉਂਦੇ ਆ। ਇਹ ਮੇਰੀ ਬੇਨਤੀ ਹੈ, ਇਹ ਕੁਝ ਵੀ ਕਰਨਾ ਮਨਮਤ ਨਹੀਂ, ਇਹ ਗੁਰਮਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਕੋਈ ਮਹਾਂਪੁਰਖ ਆਇਆ ਨਾ, ਉਹਦੇ ਪੈਰੀ ਹੱਥ ਤੋਂ ਲਾਇਆ ਨਾ, ਮਹਾਂਪੁਰਖ ਦੀ ਖੁਸ਼ੀ ਮਿਲੇ ਨਾ ਮਿਲੇ, ਗੁਰੂ ਰਾਮਦਾਸ ਦੀ ਖੁਸ਼ੀ ਤੇਰੀ ਝੋਲੀ 'ਚ ਪੈ ਜਾਣੀ ਹੈ। ਹੈ ਜੀ, ਸਤਿ ਸ੍ਰੀ ਅਕਾਲ। ਕਿਉਂਕਿ ਗੁਰੂ ਰਾਮਦਾਸ ਆਪ ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਚਰਨ ਧੂੜੀ ਮੰਗ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ, ਇੱਕ ਇੱਕ ਅੰਗ ਦੇ ਉੱਤੇ ਕਿੰਨੀ ਵਾਰੀ ਤੁਹਾਨੂੰ ਗੁਰਸਿੱਖਾਂ ਦੇ, ਮਹਾਂਪੁਰਖਾਂ ਦੇ ਰੰਗ ਰਤੜੀਆਂ ਰੂਹਾਂ ਦੇ ਦਰਸ਼ਨ ਹੋ ਜਾਣਗੇ। ਕੋਈ ਮਹਾਂਪੁਰਖ ਆਵੇ, ਕਈ ਕਹਿੰਦੇ ਜੀ ਇਹ ਕੀ, ਕਈ ਇਹ ਕਿੰਤੂ ਪਰੰਤੂ ਦਾ ਵਿਸ਼ਾ ਬਣਾ ਲੈਂਦੇ ਜੀ, ਫਲਾਣੇ ਮਹਾਂਪੁਰਖ ਨੂੰ ਇਹਨੇ ਪੈਰੀ ਹੱਥ ਲਾਤਾ। ਤੁਸੀਂ ਆਪਣੀਆਂ ਧੀਆਂ ਕਈਆਂ ਨੇ ਤੋਰੀਆਂ ਨੇ, ਵਿਆਹ ਕੀਤੇ ਨੇ ਕਈਆਂ ਨੇ ਕਰਨੇ ਨੇ ਆਪਣੀਆਂ ਬੱਚੀਆਂ ਦੇ ਵਿਆਹ। ਹੁਣ ਜਦੋਂ ਅਸੀਂ ਆਪਣੀ ਬੱਚੀ ਨੂੰ ਤੋਰਦੇ ਹਾਂ, ਕੀ ਸਿਖਾਉਂਦੇ ਆ ਦੱਸੋ ਮੈਨੂੰ? ਇਹੋ ਹੀ ਸਿਖਾਉਂਦੇ ਆ ਨਾ, ਜਾਏਂਗੀ ਸਹੁਰੇ ਦੇ ਪੈਰੀ ਹੱਥ ਲਾਈ, ਸੱਸ ਦੇ ਪੈਰੀ ਹੱਥ ਲਾਈ, ਜੇਠ ਦੇ ਪੈਰੀ ਹੱਥ ਲਾਈ, ਉਹਦਾ ਸਤਿਕਾਰ ਕਰੀ, ਪਤੀ ਦੇ ਪੈਰੀ ਹੱਥ ਲਾਈ, ਉਹਦਾ ਮਾਣ ਕਰੀ, ਸਤਿਕਾਰ ਕਰੀ। ਵੱਡੇ ਬਜ਼ੁਰਗ ਆਪਣੀਆਂ ਧੀਆਂ ਨੂੰ ਇਹ ਸਿੱਖਿਆ ਦਿੰਦੇ ਸੀ। ਵੇਖੋ ਪਿਆਰਿਓ, ਵੱਡਿਆਂ ਦਾ ਸਤਿਕਾਰ ਕਰਨ ਦਾ ਪੂਰਨਾ ਅਸੀਂ ਆਪ ਪਾਉਂਦੇ ਹਾਂ। ਆਮ ਦੁਨੀਆਦਾਰ ਬੰਦਾ ਜਿੱਥੇ ਤੁਹਾਡਾ ਰਿਸ਼ਤਾ ਜੁੜਿਆ ਹੈ, ਵੱਡਾ ਹੈ ਕੋਈ ਉਮਰ ਦੇ ਵਿੱਚ, ਉਹਦੇ ਪੈਰੀ ਹੱਥ ਅਸੀਂ ਲਾ ਕੇ ਖੁਸ਼ ਹੁੰਨੇ ਆ। ਮਾਪਿਆਂ ਦੇ ਪੈਰੀ ਹੱਥ ਲਾਉਣ ਦੀ ਕਿੰਨੀ ਸਿੱਖਿਆ ਅਸੀਂ ਬੱਚਿਆਂ ਨੂੰ ਦਿੰਦੇ ਆ। ਪਿਆਰਿਓ, ਜਿਨੇ ਜੀਵਨ ਦਾਨ ਦਿੱਤਾ ਹੋਵੇ ਉਹਦੇ ਪੈਰੀ ਹੱਥ ਕਿਉਂ ਨਾ ਲਾਈਏ? ਹੈ ਜੀ, ਜਿਨੇ ਅਸੀਸਾਂ ਦਿੱਤੀਆਂ ਹੋਣ, ਜਿਨੇ ਸਭ ਕੁਝ ਦਿੱਤਾ ਹੋਵੇ ਜੀਵਨ ਦੇ ਵਿੱਚ, ਸਾਨੂੰ ਇਸ ਮਾਰਗ ਦੇ ਉੱਤੇ ਚੱਲਣ ਦੀ ਜਾਚ ਸਿਖਾਈ ਹੋਵੇ, ਉਹਦੀ ਪੈਰੀ ਹੱਥ ਕਿਉਂ ਨਾ ਲਾਈਏ ਜੀ? ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੋਈ ਮਹਾਂਪੁਰਖ ਆਵੇ, ਕੋਈ ਰੰਗ ਰਤੜੀ ਰੂਹ ਆਵੇ, ਕੋਈ ਗੁਰਮੁਖ ਜਨ ਆਵੇ,
ਡਟ ਡਟ ਕੇ ਉਹਦੇ ਪੈਰੀ ਹੱਥ ਲਾਓ, ਡਟ ਡਟ ਕੇ ਉਹਦੀ ਅਸੀਸ ਲਾਓ, ਡਟ ਡਟ ਕੇ। ਆਵੇ ਕੋਈ ਰੰਗੀ ਰੂ, ਆਪਣੇ ਘਰਾਂ 'ਚ ਖੜਿਆ ਕਰੋ ਬੇਨਤੀ ਕਰਕੇ, ਉਹ ਮਹਾਂਪੁਰਖੋ 2 ਮਿੰਟ ਚਰਨ ਪਾ ਦਿਓ। ਇਹ ਸ਼ਾਇਦ ਕੱਲ ਦੇ ਦੀਵਾਨ ਵਿੱਚ ਇਹ ਪ੍ਰਕਰਨ ਆਏਗਾ। ਅੱਜ ਮੈਂ ਪ੍ਰਕਰਨ ਸ਼ੁਰੂ ਕਰਨਾ ਕਿ ਜਦੋਂ ਕਿਤੇ ਕਿਸੇ ਘਰ ਦੇ ਵਿੱਚ ਕੋਈ ਰੰਗਿਆ ਗੁਰਸਿੱਖ ਜਾਂਦਾ ਹੈ ਨਾ, ਸੱਚਾਈ ਹੈ, ਉਹ ਕੱਲਾ ਨਹੀਂ ਜਾਂਦਾ, ਉਹਦੇ ਨਾਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੀ ਜਾਂਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਮੈਂ ਕੱਲ ਬੇਨਤੀ ਕਰਾਂਗਾ, ਜਿਹੜਾ 12 ਤੋਂ 2 ਕੱਲ ਦੁਪਹਿਰੀ ਦੀਵਾਨ ਹੈ, ਉਸ ਤੋਂ ਬਾਅਦ ਚੁਪਹਿਰਾ ਸਾਹਿਬ, ਉਹ ਪੂਰੀ ਡਿਟੇਲ ਮੈਂ ਸਮਾਪਤੀ ਤੇ ਬੋਲਾਂਗਾ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕੋਈ ਗੁਰਮੁਖ ਜਨ ਸਾਡੇ ਕੋਲੋਂ ਦੀ ਲੰਘੇ, ਕਈ ਵਾਰੀ ਉਹਦੇ ਲੰਘਣ ਤੋਂ ਬਾਅਦ ਚਰਨ ਧੂੜੀ ਲੈ ਕੇ ਅਸੀਂ ਮੱਥੇ ਨੂੰ ਲਾਉਂਦੇ ਆ, ਕੋਈ ਗਲਤ ਨਹੀਂ, ਇਹਦੇ ਨਾਲ ਵੀ ਲੇਖ ਬਦਲਦੇ ਨੇ। ਹਰਿਮੰਦਰ ਸਾਹਿਬ ਜਾਂਦੇ ਹੋ, ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿੱਥੋਂ ਰੰਗੀਆਂ ਰੂਹਾਂ ਪਿਆਰ ਵਾਲੀਆਂ ਸੰਗਤਾਂ ਗੁਜ਼ਰਦੀਆਂ ਨਾ, ਹਰਿਮੰਦਰ ਸਾਹਿਬ ਜਦੋਂ ਜਾਂਦੇ ਹੋ ਨਾ, ਕਹਿੰਦੇ ਹਰਿਮੰਦਰ ਸਾਹਿਬ ਦੀ ਨੁੱਕਰ ਦੇ ਵਿੱਚ ਪਿਆ ਹੋਇਆ ਇੱਕ ਮਿੱਟੀ ਦਾ ਚਰਨ ਧੂੜੀ ਦਾ ਕਿਣਕਾ ਤੇਰੇ ਮੰਦੇ ਲੇਖਾਂ ਨੂੰ ਮਿਟਾਉਣ ਦੀ ਪਾਵਰ ਰੱਖਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਕ ਨਿੱਕਾ ਜਿਹਾ ਪਿਆ ਉੱਥੇ ਚਰਨ ਧੂੜੀ ਦਾ ਕਿਣਕਾ ਵੀ ਤੇਰੇ ਕਈ ਮੰਦੇ ਲੇਖ ਬਦਲ ਸਕਦਾ ਹੈ। ਹਾਂਜੀ, ਤਾਂ ਖੈਰ ਜਿਹੜੀ ਮੈਂ ਗੱਲ ਕਰਨ ਲੱਗਾ, ਕਿਸੇ ਨਾਮ ਜਪਣ ਵਾਲੇ ਦੇ ਗੁਜ਼ਰਨ ਤੋਂ ਬਾਅਦ, ਮੰਨ ਲਓ ਇੱਥੋਂ ਨਿਕਲ ਕੇ ਗਿਆ, ਇੱਥੋਂ ਗੁਜ਼ਰ ਕੇ ਗਿਆ, ਅਸੀਂ ਚਰਨ ਧੂੜੀ ਲਾ ਲਈ ਮੱਥੇ ਤੇ, ਇਹ ਵੀ ਕਿਰਪਾ ਹੈ। ਪਰ ਇੱਕ ਚਰਨ ਧੂੜੀ ਇਹੋ ਜੀ ਚਰਨ ਧੂੜੀ ਏ, ਇਹਦੇ ਨਾਲ ਵੀ ਭਲਾ ਜੋ ਸੁਣਿਆ, ਪਰ ਇੱਕ ਚਰਨ ਧੂੜੀ ਇਹੋ ਜੀ ਚਰਨ ਧੂੜੀ ਏ, ਜੇ ਕਿਤੇ ਤੂੰ ਉਹ ਲੈਣੀ ਸ਼ੁਰੂ ਕਰ ਦਿੱਤੀ ਨਾ, ਕੱਲਾ ਤੇਰਾ ਭਲਾ ਨਹੀਂ ਹੋਏਗਾ, ਤੇਰੀਆਂ ਕੁੱਲਾਂ ਦਾ ਵੀ ਉਧਾਰ ਗੁਰੂ ਰਾਮਦਾਸ ਕਰ ਦੇਣਗੇ। ਉਹ ਚਰਨ ਧੂੜੀ ਪਤਾ ਕੀ, ਜੋ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ, ਜੋ ਉਹਨਾਂ ਨੇ ਕਮਾਈ ਕੀਤੀ ਏ, ਉਹ 100 ਚੋਂ 100 ਪੈਸਾ ਨਹੀਂ ਤੂੰ ਚੱਲ ਸਕਦਾ, 10-20 ਪੈਸੇ ਤੂੰ ਚੱਲਣ ਦਾ ਯਤਨ ਕਰ ਲਿਆ ਨਾ, ਜੇ ਆ ਕਿਤੇ ਚਰਨ ਧੂੜੀ ਤੂੰ ਪ੍ਰਾਪਤ ਕਰਨੀ ਸ਼ੁਰੂ ਕਰਤੀ, ਤੇਰਾ ਉਧਾਰ ਤੇ ਹੋਏਗਾ ਹੀ ਹੋਏਗਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਤੇਰੀਆਂ ਕੁੱਲਾਂ ਦਾ ਵੀ ਭਲਾ ਕਰਨਾ ਪੈਣਾ। ਆਓ ਅੱਜ ਦੇ ਦੀਵਾਨ ਦੇ ਵਿੱਚ ਅਸੀਂ ਚਰਨ ਧੂੜੀ ਲੈਣੀ ਹੈ ਖੰਡੇ ਵਾਲੇ ਬਾਪੂ ਦੀ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ।
ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 9815 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ
ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।